ਪੰਜਾਬੀ ਰੇਡੀਓ USA ਸੁਣਦੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਤੇ ਨਿਗਾਹ ਮਾਰਦੇ ਹਾਂ ਕੁਛ ਉਹਨਾਂ ਖਾਸ ਅਹਿਮ ਨੁਕਤਿਆਂ ਦੇ ਉੱਤੇ ਜੋ ਕੁਛ ਵਾਪਰੇ ਨੇ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਜਾਂ ਆਉਂਦੇ ਘੰਟਿਆਂ ਦੇ ਦੌਰਾਨ ਉਹਨਾਂ ਦੇ ਵਾਪਰਨ ਦੀ ਸੰਭਾਵਨਾ ਹੈ। ਤਾਂ ਅੱਜ ਦਾ ਦਿਨ ਫਿਰ ਇੱਕ ਵਾਰੀ ਅਹਿਮ ਹੈ ਕਿ ਅੱਜ ਜਿਹੜਾ ਕੇਂਦਰ ਦੀ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਜਿਹੜੀ ਆ ਉਹ ਹੋਊਗੀ ਔਰ ਉਸ ਤੋਂ ਬਾਅਦ ਕਿਸਾਨ ਸੰਘਰਸ਼ ਜਿਹੜਾ ਉਹਦੀ ਨਵੀਂ ਰੂਪ ਰੇਖਾ ਤੈਅ ਜਿਹੜੀ ਹੋਊਗੀ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਸਿੰਘੂ ਸਰਹੱਦ ਦੇ ਉੱਤੇ ਇਹਦੇ ਸੰਬੰਧੀ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਗਿਆ। ਕਿਸਾਨ ਆਗੂ ਇਹ ਕਹਿੰਦੇ ਨੇ ਕਿ ਕੇਂਦਰ ਦੇ ਨਾਲ ਹੋਣ ਵਾਲੀਆਂ ਮੀਟਿੰਗਾਂ ਦੀ ਤਿਆਰੀ ਪੂਰੀ ਜਿਹੜੀ ਉਹ ਕੀਤੀ ਗਈ ਆ ਔਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਸਪਸ਼ਟ ਕੀਤਾ ਜਾ ਚੁੱਕਿਆ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਆਪਣੀ ਮੰਗ ਦੇ ਉੱਤੇ ਜਿਹੜੇ ਉਹ ਕਾਇਮ ਨੇ। ਕੋਈ ਬਹੁਤ ਵੱਡੀ ਜਿਹੜੀ ਆਸ ਹੈ ਉਹ ਅੱਜ ਵਾਲੀ ਮੀਟਿੰਗ ਤੋਂ ਨਿਕਲਣ ਦੇ ਆਸਾਰ ਜਿਹੜੇ ਉਹ ਘੱਟ ਨੇ। ਹਾਲਾਂਕਿ ਰਾਤ ਜਿਹੜੀ ਹੈ ਕੇਂਦਰ ਦੇ ਵਜ਼ੀਰਾਂ ਦੇ ਵਿਚਾਲੇ ਲੰਮੀ ਚੌੜੀ ਗੱਲਬਾਤ ਹੋਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਮੌਜੂਦਾ ਸੰਕਟ ਛੇਤੀ ਹੱਲ ਕਰਨ ਦੇ ਵਾਸਤੇ ਸਰਕਾਰ ਦੀ ਰਣਨੀਤੀ ਦੇ ਉੱਤੇ ਚਰਚਾ ਜਿਹੜੀ ਆ ਉਹ ਕੀਤੀ ਆ ਔਰ ਇਹਦੇ ਦੌਰਾਨ ਇਹਦੇ ਹੱਲ ਦੇ ਵਾਸਤੇ ਵਿਚਕਾਰਲਾ ਰਾਹ ਲੱਭਣ ਲਈ ਸਾਰੇ ਸੰਭਾਵੀ ਬਦਲਾਂ ਦੀ ਜਿਹੜੀ ਉਹ ਚਰਚਾ ਕੀਤੀ ਗਈ ਆ। ਜੇ ਬਾਕੀ ਸਾਰਾ ਕੁਝ ਜਿਹੜਾ ਲਾਇਆ ਜਾਵੇ ਜੋ ਕੁਝ ਵਾਪਰਿਆ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਥਾਂ ਥਾਂ ਤਸ਼ੱਦਦ ਤਾਂ ਜਿਹੜਾ ਉਹ ਹੋਇਆ ਉਹਦੀ ਵੀ ਗੱਲ ਕਰਦੇ ਹਾਂ। ਪਰ ਦਿੱਲੀ ਦੇ ਸਰਹੱਦਾਂ ਦੇ ਉੱਤੇ ਚੱਲ ਰਹੇ ਸੰਘਰਸ਼ ਦੇ ਦੌਰਾਨ 3 ਹੋਰ ਕਿਸਾਨਾਂ ਦੀ ਮੌਤ ਹੋਈ ਆ, ਜਿਹਦੇ ਵਿੱਚੋਂ 2 ਪੰਜਾਬ ਦੇ ਸੀਗੇ। ਕੁੰਡਲੀ ਬਾਰਡਰ ਦੇ ਉੱਤੇ ਲਿੱਦੜਾਂ ਦੇ ਸ਼ਮਸ਼ੇਰ ਸਿੰਘ, ਟਿੱਕਰੀ ਬਾਰਡਰ ਦੇ ਉੱਤੇ ਲਦਾਲ ਦੇ ਸੁਰਜੀਤ ਸਿੰਘ ਤੇ ਗੋਹਾਣਾ ਹਰਿਆਣਾ ਦੇ ਕੁਲਬੀਰ ਸਿੰਘ ਨੇ ਦਮ ਤੋੜਿਆ। ਮਸਤੂਆਣਾ ਸਾਹਿਬ ਨੇੜੇ ਪਿੰਡ ਲਿੱਦੜਾਂ ਦੇ ਸ਼ਮਸ਼ੇਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਜਿਹੜੀ ਆ ਉਹ ਹੋਈ ਆ। ਸ਼ਮਸ਼ੇਰ ਸਿੰਘ 31 ਦਸੰਬਰ ਨੂੰ ਜਥੇ ਦੇ ਹੋਰ ਕਿਸਾਨਾਂ ਦੇ ਨਾਲ ਦਿੱਲੀ ਦੇ ਮੋਰਚੇ ਦੇ ਉੱਤੇ ਗਿਆ ਸੀ, ਜਿੱਥੇ ਅਚਾਨਕ ਉਹਦੀ ਤਬੀਅਤ ਜਿਹੜੀ ਉਹ ਖਰਾਬ ਹੋ ਗਈ। ਉਹਦਾ ਅੰਤਿਮ ਸੰਸਕਾਰ ਅੱਜ ਪਿੰਡ ਲਿੱਦੜਾਂ ਦੇ ਵਿੱਚ ਜਿਹੜਾ ਉਹ ਕੀਤਾ ਜਾਊਗਾ। ਸ਼ਮਸ਼ੇਰ ਸਿੰਘ ਬਹੁਤ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ। ਸੰਗਰੂਰ ਦੇ ਵਿੱਚ ਡੇਅਰੀ ਦਾ ਕੰਮ ਕਰਕੇ ਪਰਿਵਾਰ ਆਪਣਾ ਜਿਹੜਾ ਉਹ ਪਾਲਦਾ ਸੀਗਾ। ਇਹ ਜਿਹੜੀਆਂ ਦੁਖਦਾਈ ਮੌਤਾਂ ਦਾ ਸਿਲਸਿਲਾ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਔਰ ਵੇ ਖੁਦਕੁਸ਼ੀ ਇੱਕ ਹੋਈ ਸੀਗੀ ਇੱਥੇ ਗਾਜੀਪੁਰ ਸਰਹੱਦ ਦੇ ਉੱਤੇ ਔਰ ਇੱਥੇ ਗਾਜੀਪੁਰ ਦੇ ਤੇ ਜਿਹੜੀ ਸਰਹੱਦ ਤੇ ਖੁਦਕੁਸ਼ੀ ਕਿਸਾਨ ਦੀ ਹੋਈ ਸੀਗੀ ਉਹ ਵੀ ਬੜੀ ਜਿਹੜੀ ਉਹ ਦੁਖਦਾਈ ਸੀ, ਜਿਹਨੇ ਕਿ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਉਹਦਾ ਅੰਤਿਮ ਸੰਸਕਾਰ ਜਿਹੜਾ ਉੱਥੇ ਹੀ ਕੀਤਾ ਜਿਹੜਾ ਜੀ ਉਹ ਜਾਵੇ। ਉਧਰ ਲਹਿਰਾ ਗਾਗਾ ਦੇ ਨੇੜਲਾ ਪਿੰਡ ਹੈ ਲਦਾਲ, ਉਹਦਾ ਕਿਸਾਨ ਸੁਰਜੀਤ ਸਿੰਘ 62 ਸਾਲਾਂ ਦਾ, ਉਹਦੇ ਦਿੱਲੀ ਦੇ ਟਿੱਕਰੀ ਬਾਰਡਰ ਦੇ ਉੱਤੇ ਮੌਤ ਹੋਈ ਆ ਔਰ ਸੁਰਜੀਤ ਸਿੰਘ ਜਿਹੜਾ ਉਹ 26 ਨਵੰਬਰ ਤੋਂ ਟਿੱਕਰੀ ਦੇ ਧਰਨੇ ਦੇ ਵਿੱਚ ਡਟਿਆ ਹੋਇਆ ਸੀਗਾ। ਉਹਦੇ ਕੋਈ ਜ਼ਹਿਰੀਲੀ ਚੀਜ਼ ਲੱਤ ਦੇ ਉੱਤੇ ਲੜਨ ਕਰਕੇ ਉਹਨੂੰ ਟੋਹਾਣਾ ਦੇ ਜਿਹੜਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨੇ ਦਮ ਜਿਹੜਾ ਉਹ ਤੋੜ ਦਿੱਤਾ ਔਰ ਇੱਕ ਗੋਹਾਣਾ ਦਾ ਵਾਸੀ ਕੁਲਬੀਰ ਸਿੰਘ ਜਿਹੜਾ ਸੀਗਾ ਉਹਦੀ ਵੀ ਮੌਤ ਹੋਈ ਹੈ। ਇਹ 3 ਮੌਤਾਂ 24 ਘੰਟਿਆਂ ਦੇ ਦੌਰਾਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਹੋਈਆਂ ਨੇ। ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਪੰਜਾਬ 'ਚ ਆਈਏ ਤੇ ਪੰਜਾਬ ਦੀ ਸਰਕਾਰ ਨੇ ਬਹੁਤ ਵੱਡੇ ਵੱਡੇ ਸਾਈਨ ਲਾਏ ਸੀਗੇ ਕਿ ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ। 2 ਥਾਵਾਂ ਦੇ ਉੱਤੇ ਜਿਹੜਾ ਸੀਗਾ ਉਹ ਡੰਡਾ ਚਾਰਜ ਕਰ ਪੰਜਾਬ ਦੀ ਪੁਲਿਸ ਨੇ ਕਿਸਾਨਾਂ ਦੇ ਉੱਤੇ ਜਿਹੜਾ ਉਹ ਕੀਤਾ। ਇੱਕ ਤਾਂ ਲਾਠੀ ਚਾਰਜ ਜਿਹੜਾ ਸੀਗਾ ਮੋਗੇ ਦੇ ਵਿੱਚ ਪੁਲਿਸ ਨੇ ਕੀਤਾ, ਦੂਜਾ ਲਾਠੀ ਚਾਰਜ ਸੰਗਰੂਰ ਦੇ ਵਿੱਚ ਹੋਇਆ। ਦੋਨਾਂ ਥਾਵਾਂ ਦੇ ਉੱਤੇ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਨ ਜਾਂਦੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਸੀ ਉਹ ਪੰਜਾਬ ਪੁਲਿਸ ਨੇ ਕੀਤੀ। ਕਿਸਾਨਾਂ ਨੇ ਇਹ ਐਲਾਨ ਕੀਤਾ ਹੋਇਆ ਕਿ ਉਹ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਉਹ ਨਹੀਂ ਕਰਨ ਦੇਣਗੇ ਜਿੰਨੀ ਦੇਰ ਤੱਕ ਉਹਨਾਂ ਦਾ ਸੰਘਰਸ਼ ਚੱਲਦਾ ਹੈ। ਖਾਸ ਤੌਰ ਦੇ ਉੱਤੇ ਤਿੱਖਾ ਗੁੱਸਾ ਕਿਸਾਨਾਂ ਦਾ ਬਿਨਾਂ ਕਿਸੇ ਸ਼ੱਕ ਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਉੱਤੇ ਹੈ।
ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਉਹ ਜਾਣਬੁੱਝ ਕੇ ਸ਼ਰਾਰਤ ਦੇ ਤਹਿਤ ਵੱਖ-ਵੱਖ ਥਾਵਾਂ ਦੇ ਉੱਤੇ ਮੀਟਿੰਗਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਦੋਸ਼ ਇਹ ਲਾ ਰਹੇ ਆ ਕਿ ਪੰਜਾਬ ਦਾ ਮਾਹੌਲ ਜਿਹੜਾ ਉਹ ਸਰਕਾਰ ਖਰਾਬ ਕਰ ਰਹੀ ਹੈ। ਸਰਕਾਰ ਜਿਹੜੀ ਆ ਉਹ ਡਾਂਗਾ ਲੈ ਕੇ ਉਹਨੇ ਪੁਲਿਸ ਨੂੰ ਜਿਹੜਾ ਜੀ ਉਹ ਕਿਸਾਨਾਂ ਦੇ ਦਿਵਾਲੇ ਹੋਣ ਦੇ ਵਾਸਤੇ ਕਹਿ ਦਿੱਤਾ। ਇੱਥੇ ਸੰਗਰੂਰ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ ਉਹਦੇ ਵਿੱਚ ਇੱਕ ਔਰਤ ਤੇ 2 ਹੋਰ ਜਣੇ, ਜਿਹਦੇ 'ਚ ਇੱਕ ਨੌਜਵਾਨ ਸ਼ਾਮਲ ਹੈ, ਉਹਨਾਂ ਦੀ ਲਾਠੀ ਚਾਰਜ ਦੇ ਵਿੱਚ ਜ਼ਖਮੀ ਹੋਏ ਨੇ ਪੰਜਾਬ ਦੇ ਵਿੱਚ ਜਿਹੜਾ ਜੀ। ਤੇ ਜੇ ਫਿਰ ਦੁਬਾਰਾ ਦਿੱਲੀ ਵੱਲ ਨੂੰ ਆਈਏ ਤੇ ਜਿਹੜਾ ਦਿੱਲੀ ਜੈਪੁਰ ਹਾਈਵੇ ਆ ਉਹਦੇ ਉੱਤੇ ਤੇ ਰਾਜਸਥਾਨ ਤੋਂ ਆਏ ਜਿਹੜਾ ਸ਼ਾਹਜਹਾਂਪੁਰ ਹੈ ਉਹਦੇ ਨੇੜੇ ਸੰਘਵਾੜੀ ਨੇੜੇ ਡੇਰਾ ਪਾਈ ਬੈਠੇ ਹਜ਼ਾਰਾਂ ਕਿਸਾਨ ਜਿਹੜੇ ਸੀਗੇ ਉਹਨਾਂ ਨੇ ਇੱਕਦਮ ਦਿੱਲੀ ਵੱਲ ਨੂੰ ਕੂਚ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਜਦੋਂ ਸੈਂਕੜੇ ਟਰੈਕਟਰ ਟਰਾਲੀਆਂ ਧਾਰੂਹੇੜਾ ਤੋਂ ਪਹਿਲਾਂ ਸਾਬੀ ਪੁਲ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਰੋਕਣ ਦੇ ਵਾਸਤੇ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ। ਟਕਰਾਅ ਦੀ ਸਥਿਤੀ ਦੇ ਬਾਵਜੂਦ ਕਿਸਾਨ ਨਾ ਰੁਕੇ, ਦਿੱਲੀ ਵੱਲ ਨੂੰ ਵਧਦੇ ਗਏ। ਹਾਈਵੇ ਦੇ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਕੱਠੇ ਹੋ ਗਏ। ਲੰਬੇ ਜਾਮ ਜਿਹੜੇ ਸੀ ਉਹ ਲੱਗ ਗਏ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਦਿੱਲੀ ਵੱਲ ਨੂੰ ਜਿਹੜਾ ਦੀ ਉਹ ਵਧਣਾ ਜਾਰੀ ਰੱਖਣਗੇ। ਉਹਨਾਂ ਨੂੰ ਨਾਕੇ ਲਾ ਕੇ ਔਰ ਜਿਹੜਾ ਇੱਕ ਫਲਾਈਓਵਰ ਸੀ ਉਹਦੇ ਉੱਤੋਂ ਪੁਲਿਸ ਨੇ ਇਹ ਗੈਸ ਦੇ ਗੋਲੇ ਜਿਹੜੇ ਉਹ ਸੁੱਟੇ ਔਰ ਇਹਨਾਂ ਗੈਸ ਦੇ ਗੋਲਿਆਂ ਦੇ ਨਾਲ ਇੱਕ ਟਰਾਲੀ ਜਿਹੜੀ ਸੀ ਉਹਨੂੰ ਅੱਗ ਲੱਗ ਗਈ, ਉਹਦੇ ਵਿੱਚ ਡਿੱਗਿਆ ਔਰ ਉਹਦੇ ਵਿੱਚ ਸਿਲੰਡਰ ਵੀ ਸੀ ਗੈਸ ਵਾਲਾ। ਕਿਸਾਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਜੇ ਸਿਲੰਡਰ ਇਹ ਫਟਿਆ ਤਾਂ ਇੱਥੇ ਨੁਕਸਾਨ ਹੋ ਸਕਦਾ, ਪਰ ਪੁਲਿਸ ਹਰਿਆਣਾ ਪੁਲਿਸ ਦੇ ਵੱਲੋਂ ਇਹ ਜਿਹੜੇ ਗੈਸ ਦੇ ਗੋਲੇ ਸੀ ਉਹ ਲਗਾਤਾਰ ਸੁੱਟਣੇ ਜਾਰੀ ਰੱਖੇ ਗਏ, ਜਿਹਦੇ ਨਾਲ ਕਈ ਕਿਸਾਨ ਜਿਹੜੇ ਆ ਉਹ ਜ਼ਖਮੀ ਹੋਏ ਆ। ਉੱਥੇ ਜਿਹੜੇ ਕੁਝ ਦਿਨ ਪਹਿਲਾਂ ਇਹਨਾਂ ਤੋਂ ਜਿਹੜੀ ਰਵਾੜੀ ਰੋਡ ਹੈ ਉੱਥੋਂ ਤੱਕ ਪਹੁੰਚ ਗਏ ਸੀਗੇ ਕਿਸਾਨ। ਉਹ ਕਿਉਂਕਿ ਸਲਿੱਪ ਰੋਡ ਦੇ ਉੱਤੇ ਬੈਠੇ ਹੋਏ ਆ। ਸਲਿੱਪ ਰੋਡ ਦੇ ਉੱਤੇ ਪਾਣੀ ਦੀ ਨਿਕਾਸੀ ਦਾ ਕੋਈ ਜਿਹੜਾ ਜੀ ਉਹ ਸਿਸਟਮ ਨਹੀਂ ਹੈਗਾ ਤੇ ਭਾਰੀ ਮੀਂਹ ਪਿਆ ਕਿਉਂਕਿ, ਤੇ ਜਿਹੜੇ ਟੈਂਟ ਸੀਗੇ ਉਹਨਾਂ ਦੇ ਅੰਦਰ ਇਹ ਪਾਣੀ ਆਣ ਵੜਿਆ। ਜਿਹੜੇ ਸੜਕ ਤੇ ਟੈਂਟ ਲਾਏ ਸੀਗੇ ਉਹਦੇ ਨਾਲ ਉਹਨਾਂ ਦੇ ਬਿਸਤਰੇ ਵਗੈਰਾ ਵੀ ਸਾਰੇ ਜਿਹੜੇ ਜੀ ਉਹ ਭਿੱਜ ਗਏ। ਮੈਂ ਕੱਲ ਖੁਦ ਉੱਥੇ ਜਿਹੜਾ ਜੀ ਉਹ ਦੇਖਿਆ। ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਇਹਨਾਂ ਕਿਸਾਨਾਂ ਨੂੰ ਕਰਨਾ ਪੈ ਰਿਹਾ, ਪਰ ਉਹਨਾਂ ਦੇ ਹੌਸਲੇ ਦੇ ਵਿੱਚ ਭੋਰਾ ਜਿੰਨੀ ਵੀ ਕਮੀ ਜਿਹੜੀ ਉਹ ਨਹੀਂ ਗਈ। ਉਧਰ ਰਾਜਸਥਾਨ ਦੀ ਹੱਦ ਦੇ ਉੱਤੇ ਇੱਕ ਸਥਿਤ ਜਿਹੜਾ ਜੈ ਸਿੰਘਪੁਰਾ ਖੇੜਾ ਬਾਰਡਰ ਹੈ, ਉੱਥੇ ਵੀ 6 ਸੂਬਿਆਂ ਦੇ ਕਿਸਾਨਾਂ ਦਾ ਇਕੱਠ ਜਿਹੜਾ ਉਹ ਵੱਧਦਾ ਜਾ ਰਿਹਾ। ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਉਹਨਾਂ ਦੇ ਜਥੇ ਦੇ ਨਾਲ ਬਾਰਡਰ ਦੇ ਉੱਤੇ ਉਹ ਪਹੁੰਚੇ ਨੇ। ਹਜ਼ਾਰਾਂ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਅਲਵਰ ਯੂਨੀਅਨ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਨੇ ਕਿ ਜੇ ਕੇਂਦਰ ਦੀ ਸਰਕਾਰ ਨਾਲ ਕਿਸਾਨਾਂ ਦੀ ਅੱਜ ਵਾਲੀ ਵਾਰਤਾ ਨਾਕਾਮ ਰਹਿੰਦੀ ਹੈ ਤਾਂ ਕੇਂਦਰ ਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਊਗੀ। ਸਰਹੱਦ ਉੱਤੇ ਰਾਜਸਥਾਨ ਦੇ ਵਿਧਾਇਕ ਰਹੇ ਅਮਰਾ ਰਾਮ ਤੇ ਰਾਜਾ ਰਾਮ ਮੀਲ ਜਿਹੜਾ ਜੀ ਉਹਨੇ ਇਹ ਗੱਲ ਕਹੀ ਆ ਕਿ ਸਾਡੇ ਵਾਸਤੇ ਹੁਣ ਜਿਹੜੀ ਆ ਉਹ ਦਿੱਲੀ ਦੂਰ ਨਹੀਂ ਗਈ ਔਰ ਖੇੜਾ ਬਾਰਡਰ ਤੋਂ 5 ਕਿਲੋਮੀਟਰ ਦੂਰ ਜਿਹੜੇ ਸੰਸਦ ਮੈਂਬਰ ਨੇ ਹਨੂਮਾਨ ਬੈਨੀਵਾਲ ਸ਼ਾਹਜਹਾਂਪੁਰ ਨੇੜੇ ਕਿਸਾਨਾਂ ਦੇ ਨਾਲ ਜਿਹੜਾ ਜੀ ਉਹ ਰੁਕੇ ਹੋਏ ਆ ਔਰ ਇੱਥੇ ਵੀ ਜਿਹੜਾ ਉਹ ਹਰ ਘੰਟੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਹੋਰ ਪਿੰਡਾਂ ਤੋਂ ਆ ਕੇ ਨਾਲ ਰਲ ਰਹੇ ਆ। ਇਹਨਾਂ ਪਿੰਡਾਂ ਦੇ ਵਿੱਚ ਚਾਹੇ ਉਹ ਰਵਾੜੀ ਹੈ ਚਾਹੇ ਸ਼ਾਹਜਹਾਂਪੁਰ ਹੈ, ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਵੱਡੀ ਮਦਦ ਜਿਹੜੀ ਆ ਉਹ ਕਿਸਾਨਾਂ ਦੀ ਕੀਤੀ ਜਿਹੜੀ ਉਹ ਜਾ ਰਹੀ ਆ। ਉਧਰ ਜੇ ਪੰਜਾਬ ਵੱਲ ਥੋੜ੍ਹਾ ਮੁੜੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹਨਾਂ ਦੀ ਸਰਕਾਰ ਨਾ ਡਿੱਗ ਪਵੇ ਤੇ ਉਹ ਇਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲੋਕ ਰਾਜੀ ਤਰੀਕੇ ਦੇ ਨਾਲ ਬਣੀਆਂ ਸਰਕਾਰਾਂ ਨੂੰ ਡੇਗਣ ਦੇ ਉੱਤੇ ਉਤਾਰੂ ਹੈ। ਇਹ ਵੀ ਕਹਿੰਦੇ ਆ ਕਿ ਪੰਜਾਬ ਭਾਜਪਾ ਦੀ ਲੀਡਰਸ਼ਿਪ ਰਾਜਪਾਲ ਦੇ ਅਹੁਦੇ ਦੀ ਮਰਿਆਦਾ ਘਟਾਉਣ 'ਚ ਲੱਗੀ ਹੋਈ ਹੈ, ਕਿਉਂਕਿ ਪੰਜਾਬ ਭਾਜਪਾ ਨੇ ਟਵੀਟ ਕਰਕੇ ਕਿਹਾ ਸੀਗਾ ਕਿ ਮੁੱਖ ਮੰਤਰੀ ਪੰਜਾਬ ਨੂੰ ਇੱਕ ਹੋਰ ਪੱਛਮੀ ਬੰਗਾਲ ਬਣਾਉਣ ਦੇ ਰਾਹ ਪਏ ਹੋਏ ਨੇ। ਮੁੱਖ ਮੰਤਰੀ ਨੇ ਜਵਾਬ ਦੇ ਵਿੱਚ ਕਿਹਾ ਕਿ ਭਾਜਪਾ ਸੱਤਾ ਦੀ ਭੁੱਖ ਲਈ ਆਪਣੇ ਸੌੜੇ ਹਿੱਤਾਂ ਲਈ ਰਾਜਪਾਲ ਦਫ਼ਤਰ ਦੀ ਦੁਰਵਰਤੋਂ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਮਹਾਰਾਸ਼ਟਰ ਦੇ ਵਿੱਚ ਵੀ ਵਾਪਰ ਰਿਹਾ ਤੇ ਹੁਣ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਸਰਕਾਰ ਪੰਜਾਬ ਦੇ ਵਿੱਚ
ਕਾਨੂੰਨ ਵਿਵਸਥਾ ਦੇ ਨਾਂ ਦੇ ਉੱਤੇ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ। ਉਹਨੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਗੱਲ ਆਖੀ ਹੈ ਕਿ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੇ ਪ੍ਰਬੰਧ ਦੀ ਕੋਈ ਸਮੱਸਿਆ ਨਹੀਂ, ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਮੁੱਦੇ ਨੂੰ ਲੈ ਕੇ ਸੂਬੇ 'ਚ ਰਾਸ਼ਟਰਪਤੀ ਰਾਜ ਲਾਉਣ ਦਾ ਬਹਾਨਾ ਲੱਭ ਰਹੀ ਹੈ। ਲੋਕ ਕਹਿੰਦੇ ਆ ਵੀ ਸਾਡੇ ਤਾਂ ਡਾਂਗਾਂ ਪੈਣੀਆਂ ਨੇ, ਉਹ ਕਾਂਗਰਸ ਦੇ ਰਾਜ 'ਚ ਵੀ ਪਈ ਜਾਂਦੀਆਂ ਨੇ ਤੇ ਉਹ ਰਾਸ਼ਟਰਪਤੀ ਦੇ ਰਾਜ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਤੋ ਇਹਨਾਂ ਨੂੰ ਜਿਹੜੀ ਜੀ ਉਹ ਲੱਗੀ ਹੋਈ ਹੈ ਕਿ ਇਸ ਵੇਲੇ ਜਿਹੜਾ ਕਿਸੇ ਤਰੀਕੇ ਨਾਲ ਰਾਜ ਸੱਤਾ ਜਿਹੜੀ ਹੈ ਉਹ ਨਾ ਜਿਹੜਾ ਜੀ ਉਹ ਖੁੱਸ ਜਾਵੇ ਜਾਂ ਪੈਰ ਧਰਾਵਾ ਕਰਨ ਦੇ ਵਾਸਤੇ ਤੁਸੀਂ ਕਹ ਲਓ ਕਿ ਇਹ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਚੱਲਣਾ ਜਿਹੜਾ ਜੀ ਉਹ ਪੈ ਰਿਹਾ। ਜੇ 24 ਘੰਟਿਆਂ ਦੀ ਆਪਾਂ ਗੱਲ ਕਰੀਏ ਤਾਂ 24 ਘੰਟਿਆਂ ਦੇ ਦੌਰਾਨ ਥਾਂ ਦੇ ਉੱਤੇ ਜਿਹੜੇ ਇਹ ਸਿਆਸੀ ਆਗੂ ਨੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਤੇ ਇਸ ਵਿਰੋਧ ਦੇ ਵਿੱਚ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਇਹਦਾ ਸੇਕਾ ਜਿਹੜਾ ਜੀ ਉਹ ਝੱਲਣਾ ਪਿਆ। ਬੁਢਲਾਡਾ ਦੇ ਪਿੰਡਾਂ ਗੁੜੱਦੀ, ਭਾਦੜਾ, ਦੋਦੜਾ, ਬੱਛੂਆਣਾ, ਧਰਮਪੁਰਾ ਤੇ ਗਾਦੜਾਂ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਰਸਿਮਰਤ ਕੌਰ ਬਾਦਲ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਕੋਲ ਜਾਣਾ ਚਾਹੁੰਦੀ ਸੀ, ਕਿਉਂਕਿ ਸਿਆਸਤ ਕਰਨੀ ਚਾਹੁੰਦੀ ਸੀ। ਉਹ ਜਦੋਂ ਪਿੰਡ ਗੁੜੱਦੀ ਪਹੁੰਚੇ ਤਾਂ ਕਿਸਾਨੀ ਨਾਅਰਿਆਂ ਨੇ ਉਹਨਾਂ ਦੇ ਕਾਫਲੇ ਦਾ ਮੂੰਹ ਪਿੰਡ ਭਾਦੜਾ ਵੱਲ ਕਰਤਾ, ਜਿੱਥੇ ਪਹਿਲਾਂ ਹੀ ਪਿੰਡ ਦੇ ਲੋਕ ਆਪੋ ਆਪਣੇ ਕਿਸਾਨੀ ਝੰਡੇ ਲੈ ਕੇ ਵਿਰੋਧ ਕਰਨ ਲਈ ਖੜੇ ਸੀ, ਕਿਉਂਕਿ ਸੂਚਨਾਵਾਂ ਪਹੁੰਚ ਗਈਆਂ ਸੀਗੀਆਂ ਕਿ ਇਹਨਾਂ ਪਿੰਡਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰੀ ਆਉਣਗੇ। ਜਦੋਂ ਇਹ ਜਿਹੜਾ ਜੀ ਪਹੁੰਚੇ ਭਾਦੜਾ ਤਾਂ ਉੱਥੋਂ ਵੀ ਫਿਰ ਇਹਨਾਂ ਨੂੰ ਪਿੰਡ ਦੋਦੜਾ, ਬੱਛੂਆਣਾ, ਧਰਮਪੁਰਾ, ਬਰੇ ਪਿੰਡਾਂ ਦੇ ਦੌਰੇ ਰੱਦ ਕਰਕੇ ਪਿੰਡ ਗਾਦੜਾਂ ਦੇ ਵਿੱਚ ਇੱਕ ਅਕਾਲੀ ਆਗੂ ਦੇ ਨਾਲ ਜਿਹੜਾ ਸੀਗਾ ਉਹ ਦੁੱਖ ਸਾਂਝਾ ਕਰਕੇ ਵਾਪਸ ਜਾਣਾ ਜਿਹੜਾ ਉਹ ਪੈ ਗਿਆ। ਔਰ ਜਾਣਾ 6 ਪਿੰਡਾਂ ਦੇ ਵਿੱਚ ਸੀਗਾ, 6 ਦੇ ਵਿੱਚੋਂ ਇੱਕ ਜਗ੍ਹਾ ਦੇ ਉੱਤੇ ਹੀ ਇੱਕ ਘਰ ਦੇ ਵਿੱਚੋਂ ਜਿਹੜਾ ਸੀ ਉਹ ਮੁੜਨਾ ਪੈ ਗਿਆ। ਉਧਰ ਜਿਹੜੇ ਅਕਾਲੀ ਦਲ ਡੱਡਾ ਦੇ ਆਗੂ ਨੇ ਵੀਰ ਦਵਿੰਦਰ ਸਿੰਘ ਹੋਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਝੂਠ ਬੋਲਿਆ ਕਿ ਉਹਨਾਂ ਨੇ ਕਦੀ ਵੀ ਕਿਸਾਨ ਜਿਹੜੇ ਬਿੱਲ ਨੇ ਉਹਨਾਂ ਦੀ ਹਮਾਇਤ ਨਹੀਂ ਕੀਤੀ। ਇਹ ਕਿਹਾ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਅਕਾਲ ਤਖਤ ਦੇ ਉੱਤੇ ਸੱਦਿਆ ਜਾਵੇ ਕਿ ਉਹਨਾਂ ਨੇ ਇਹ ਝੂਠ ਕਿਉਂ ਬੋਲਿਆ। ਔਰ ਇਹ ਝੂਠ ਜਿਹੜਾ ਜੀ ਉਹ ਬੋਲ ਕੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਇੱਕ ਬੱਜਰ ਗੁਨਾਹ ਜਿਹੜਾ ਉਹ ਕੀਤਾ। ਇਸ ਕਰਕੇ ਇਹਨਾਂ ਨੂੰ ਜਿਹੜਾ ਜੀ ਅਕਾਲ ਤਖਤ 'ਤੇ ਸੱਦਿਆ ਜਾਣਾ ਚਾਹੀਦਾ। ਵੀਰ ਦਵਿੰਦਰ ਸਿੰਘ ਹੋਰਾਂ ਦੀ ਮੰਗ ਆਪਣੀ ਜਗ੍ਹਾ ਦੇ ਉੱਤੇ ਆ, ਪਰ ਅਕਾਲ ਤਖਤ ਦੇ ਉੱਤੇ ਕੌਣ ਜਿਹੜਾ ਜੀ ਉਹ ਸੱਦੂਗਾ ਇਹ ਨਹੀਂ ਕਿਸੇ ਨੂੰ ਵੀ ਜਿਹੜਾ ਜੀ ਉਹ ਪਤਾ ਹੋਣਾ। ਜੇ ਕੁਝ ਹੋਰ ਜਿਹੜੀਆਂ ਖਬਰਾਂ ਨੇ ਉਹਨਾਂ ਦੀ ਸਾਂਝ ਪਾ ਲਈਏ ਤਾਂ ਜਿਹੜੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਇੱਥੇ ਪਟਿਆਲੇ ਦੇ ਵਿੱਚ ਇੱਕ ਰਿਹਾਇਸ਼ ਆ, ਉੱਥੇ ਬੇਰੁਜ਼ਗਾਰ ETT ਟੈਟ ਪਾਸ ਅਧਿਆਪਕ ਜਿਹੜੇ ਸੀ ਉਹਨਾਂ ਦੇ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ, ਜਿੱਥੇ ਪੁਲਿਸ ਨੇ ਜਿਹੜਾ ਸੀਗਾ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ, ਕਿਉਂਕਿ ਪਹਿਲਾਂ ਤਾਂ ਜਿਹੜੀ ਪੁਲਿਸ ਸੀ ਉਹ ਮੁੱਖ ਮੰਤਰੀ ਦੇ ਘਰ ਦੇ ਆਲੇ ਦੁਆਲੇ ਬੈਠੀ ਸੀ ਵੀ ਇੱਧਰ ਨੂੰ ਆਉਣਗੇ, ਉਹ ਦੂਜੇ ਪਾਸੇ ਨੂੰ ਜਿਹੜਾ ਜੀ ਉਹ ਚਲੇ ਗਏ। ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਜੀ ਉਹ ਤਾਇਨਾਤ ਕੀਤੀ ਗਈ। ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਦੇ ਘਰ ਦੇ ਕੋਲੇ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ, ਉੱਥੋਂ ਉਹਨਾਂ ਨੂੰ ਜਬਰੀ ਜਿਹੜਾ ਸੀ ਉਹ ਬੱਸਾਂ ਦੇ ਵਿੱਚ ਬਿਠਾਇਆ ਗਿਆ। ਜਿਹੜੇ ਜਥੇਬੰਦੀ ਆ ਇਹਨਾਂ ਦੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਬਾਰਾਂਦਰੀ ਪਾਰਕ ਤੇ ਸਿੱਖਿਆ ਮੰਤਰੀ ਦੇ ਘਰ ਦੇ ਕੋਲੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਤੇ ਧੱਕਾ ਕੀਤਾ ਗਿਆ ਤੇ ਖਾਸ ਤੌਰ ਦੇ ਉੱਤੇ ਲੜਕੀਆਂ ਨੂੰ ਜਿਹੜੇ ਮੇਲ ਮੈਂਬਰ ਸੀ ਉਹਨਾਂ ਨੇ ਜਬਰੀ ਫੜ ਕੇ ਬੱਸਾਂ ਦੇ ਵਿੱਚ ਜਿਹੜਾ ਜੀ ਉਹ ਤਾੜਿਆ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਵੀ ਸੰਘਰਸ਼ ਨਹੀਂ ਜਿਹੜਾ ਉਹ ਕਰਨ ਦਿੱਤਾ ਜਾ ਰਿਹਾ। ਗਦਰ ਪਾਰਟੀ ਦੇ ਮੋਢੀ ਤੇ ਮਹਾਨ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਬੁੱਤ ਸਥਾਪਿਤ ਕਰਨਾ ਅਜੇ ਵੀ ਸੂਬੇ ਦੀ ਸਰਕਾਰ ਦੇ ਏਜੰਡੇ ਦੇ ਵਿੱਚ ਸ਼ਾਮਲ ਨਹੀਂ ਹੈ। ਬੀਤੇ ਸਾਲ 150ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਉਹਨਾਂ ਦੀ ਪਰਿਵਾਰ ਦੀ ਮੰਗ ਤੇ ਬਾਬਾ ਭਕਨਾ ਜੀ ਦਾ ਬੁੱਤ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ।
ਸਾਲ ਬੀਤ ਜਾਣ ਤੋਂ ਬਾਅਦ ਵੀ ਬੁੱਤ ਸਥਾਪਤੀ ਬਾਰੇ ਅਮਲੀ ਰੂਪ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਅੱਜ ਭਕਨਾ ਕਲਾਂ ਦੇ ਵਿੱਚ ਉਹਨਾਂ ਦਾ 151ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਔਰ ਇਸ ਸਾਲ ਵੀ 1990 ਦੇ ਵਿੱਚ ਬੇਅੰਤ ਸਿੰਘ ਸਰਕਾਰ ਵੇਲੇ ਬਾਬਾ ਭਕਨਾ ਦਾ ਬੁੱਤ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਸੂਬੇ ਦੇ ਵਿੱਚ ਆਈ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਦੇ ਵੇਲੇ ਬੁੱਤ ਲਾਉਣ ਦੇ ਫੈਸਲੇ ਦਾ ਸਮਰਥਨ ਕੀਤਾ ਗਿਆ ਸੀ, ਪਰ ਕਈ ਦਹਾਕੇ ਬੀਤਣ ਮਗਰੋਂ ਅਜੇ ਤੱਕ ਬੁੱਤ ਸਥਾਪਿਤ ਨਹੀਂ ਹੋ ਸਕਿਆ। ਸਰਕਾਰਾਂ ਦੇ ਇਹਨਾਂ ਲਾਰਿਆਂ ਕਰਕੇ ਭਕਨਾ ਪਰਿਵਾਰ ਜਿਹੜਾ ਜੀ ਉਹ ਨਿਰਾਸ਼ ਹੈ। ਬਾਬਾ ਸੋਹਣ ਸਿੰਘ ਭਕਨਾ ਯਾਦਗਾਰੀ ਫਾਊਂਡੇਸ਼ਨ ਦੇ ਪ੍ਰਧਾਨ ਤੇ ਬਾਬਾ ਭਕਨਾ ਦੇ ਪੜਪੋਤਰੇ ਜਿਹੜੇ ਨੇ ਜਸਵੀਰ ਸਿੰਘ ਭਕਨਾ, ਉਹ ਕਹਿੰਦੇ ਆ ਕਿ ਪਿਛਲੇ ਵਰੇ ਮੁੱਖ ਮੰਤਰੀ ਦੇ ਵੱਲੋਂ ਕੀਤੇ ਐਲਾਨ ਤੋਂ ਬਾਅਦ ਐਸਡੀਐਮ ਤੇ ਉੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੂੰ ਉਹ ਮਿਲੇ ਸੀਗੇ, ਉਹਨਾਂ ਨੂੰ ਥਾਵਾਂ ਵੀ ਵਿਖਾਈਆਂ ਸੀਗੀਆਂ, ਪਰ ਉਹ ਥਾਵਾਂ ਵੇਖ ਕੇ ਜਿਹੜਾ ਜੀ ਉਹ ਚਲੇ ਗਏ ਤੇ ਇਹ ਗੱਲ ਕਹੀ ਕਿ ਛੇਤੀ ਇਹ ਬੁੱਤ ਜਿਹੜਾ ਜੀ ਉਹ ਸਥਾਪਿਤ ਕੀਤਾ ਜਾਊਗਾ। ਪਰ ਅੱਜ ਤੱਕ ਜਿਹੜਾ ਜੀ ਉਹ ਬੁੱਤ ਸਥਾਪਿਤ ਨਹੀਂ ਜਿਹੜਾ ਉਹ ਕੀਤਾ ਗਿਆ। ਜਿਹੜੇ ਇਸ ਵੇਲੇ ਕਿਉਂਕਿ ਪੰਜਾਬ, ਹਰਿਆਣਾ, ਹਿਮਾਚਲ ਦੇ ਏਰੀਏ ਦੇ ਵਿੱਚ ਜਿਹੜੀ ਠੰਡ ਹੈ ਉਹ ਬਹੁਤ ਜ਼ਿਆਦਾ ਵਧੀ ਹੋਈ ਹੈ। ਸੀਤ ਲਹਿਰ ਦਾ ਜ਼ੋਰ ਹੈ ਇੰਨਾ ਆ ਕਿ ਪਿਛਲੇ 24 ਘੰਟਿਆਂ ਦੇ ਦੌਰਾਨ ਪਏ ਮੀਂਹ ਨੇ ਇਸ ਸੀਤ ਲਹਿਰ ਨੂੰ ਤੋੜਿਆ। ਇਹਦੇ ਨਾਲ ਜਿਹੜਾ ਤਾਪਮਾਨ ਹੈ ਉਹ ਕੁਛ ਅਪ ਜਿਹੜਾ ਹੋ ਗਿਆ, ਪਰ ਜੰਮੂ ਕਸ਼ਮੀਰ ਦੇ ਵਿੱਚ ਤੇ ਇੱਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਰਫ਼ਬਾਰੀ ਜਿਹੜੀ ਉਹ ਹੋਈ ਹੈ। ਉਹਦੇ ਨਾਲ ਸੀਤ ਲਹਿਰ ਜਿਹੜੀ ਆ ਉਹ ਦੁਬਾਰਾ ਵਾਪਸੀ ਉਹਦੀ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਕੋਈ ਅਟਲ ਸੁਰੰਗ ਜਿਹੜੀ ਆ ਉਹਦੇ ਨੇੜੇ ਫਸੇ 300 ਤੋਂ ਵੱਧ ਜਿਹੜੇ ਉੱਥੇ ਘੁੰਮਣ ਗਏ ਲੋਕ ਸੀ ਉਹਨਾਂ ਨੂੰ ਕੱਢਿਆ ਔਰ ਇਹਨਾਂ ਨੇ ਰਾਤ ਜਿਹੜੀ ਸੀ ਉਹ ਸੁਰੰਗ ਪਾਰ ਕੀਤੀ। ਉਹਨਾਂ ਨੂੰ ਲਾਹੌਲ ਦੇ ਵਿੱਚ ਬਰਫ਼ਬਾਰੀ ਕਰਕੇ ਕਿਤੇ ਲਾਂਘਾ ਨਹੀਂ ਸੀ ਮਿਲਿਆ, ਜਿਸ ਕਰਕੇ ਮਨਾਲੀ ਵਾਪਸ ਆਉਂਦੇ ਸਮੇਂ ਉਹ ਇੱਥੇ ਜਿਹੜਾ ਜੀ ਉਹ ਫਸ ਗਏ ਸੀਗੇ। ਉਧਰ ਜੰਮੂ ਕਸ਼ਮੀਰ ਦੇ ਵੀ ਜਿਹੜੇ ਬਹੁਤੇ ਹਾਈਵੇਜ਼ ਨੇ ਜੀ ਉਹ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਭਾਰੀ ਬਰਫ਼ਬਾਰੀ ਜਿਹੜੀ ਆ ਉਹਦੇ ਨਾਲ ਵੱਡੀ ਮੁਸ਼ਕਲ ਜਿਹੜੀ ਆ ਉਹ ਆ ਰਹੀ ਹੈ। ਤੇ ਇਸ ਵੇਲੇ ਜਿਹੜਾ ਇਹ ਕੋਵਿਡ-19 ਦੇ ਇਲਾਜ ਦੇ ਵਾਸਤੇ ਟੀਕਾ ਆ ਰਿਹਾ ਉਹਨੂੰ ਲੈ ਕੇ ਕਈ ਕਿਸਮ ਦੀ ਜਿਹੜੀ ਸਿਆਸਤ ਹੈ ਉਹ ਹੋਣੀ ਇੱਥੇ ਸ਼ੁਰੂ ਜਿਹੜੀ ਉਹ ਹੋ ਗਈ ਹੈ ਔਰ ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਇੱਕ ਤਾਂ ਜਿਹੜਾ ਭਾਰਤ ਦੇ ਡਰੱਗਸ ਰੈਗੂਲੇਟਰ ਦੇ ਵੱਲੋਂ ਆਕਸਫੋਰਡ ਦੀ ਕੋਵਿਡ-19 ਵੈਕਸੀਨ ਕੋਵਿਸ਼ੀਲਡ ਤੇ ਜਿਹਦਾ ਨਿਰਮਾਣ ਸੀਰਮ ਇੰਸਟੀਚਿਊਟ ਦੇ ਵੱਲੋਂ ਕੀਤਾ ਗਿਆ ਤੇ ਭਾਰਤ ਬਾਇਓਟੈਕ ਦੇ ਵੱਲੋਂ ਵਿਕਸਿਤ ਕੀਤੇ ਗਏ ਇੱਥੋਂ ਦੇ ਲੋਕਲ ਟੀਕੇ ਕੋਵੈਕਸਿਨ ਨੂੰ ਮੁਲਕ ਦੇ ਵਿੱਚ ਹੰਗਾਮੀ ਵਰਤੋਂ ਲਈ ਪ੍ਰਵਾਨਗੀ ਜਿਹੜੀ ਆ ਉਹ ਦਿੱਤੀ ਗਈ ਹੈ। ਇਹਦੇ ਨਾਲ ਵੱਡੇ ਪੱਧਰ ਦੇ ਉੱਤੇ ਮੁਲਕ ਦੇ ਵਿੱਚ ਹੋਣ ਵਾਲੀ ਟੀਕਾਕਰਨ ਮੁਹਿੰਮ ਲਈ ਰਾਹ ਪੱਧਰਾ ਜਿਹੜਾ ਜੀ ਉਹ ਹੋ ਗਿਆ। ਜਿਹੜੀ WHO ਹੈ ਉਹਦੇ ਵੱਲੋਂ ਭਾਰਤ ਦੇ ਵੱਲੋਂ ਕੋਵਿਡ-19 ਵੈਕਸੀਨ ਨੂੰ ਹੰਗਾਮੀ ਵਰਤੋਂ ਲਈ ਪ੍ਰਵਾਨਗੀ ਦਿੱਤੇ ਜਾਣ ਦੇ ਫੈਸਲੇ ਦਾ ਜਿਹੜਾ ਜੀ ਉਹ ਸਵਾਗਤ ਕੀਤਾ ਗਿਆ। ਦੂਜੇ ਪਾਸੇ ਇਹਦਾ ਇੱਕ ਪੁਆਇੰਟ ਜਿਹੜਾ ਉਹ ਹੋਰ ਹੈ ਕਿ ਕਾਂਗਰਸ ਦੇ ਕੁਝ ਆਗੂਆਂ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਜਿਹੜਾ ਟੀਕਾ ਹੈ ਇਹਨੂੰ ਹੰਗਾਮੀ ਵਰਤੋਂ ਲਈ ਪ੍ਰਵਾਨਗੀ ਦਿੱਤੇ ਜਾਣ ਦੇ ਉੱਤੇ ਸ਼ੰਕੇ ਜ਼ਾਹਰ ਕੀਤੇ ਨੇ। ਇਹ ਕਿਹਾ ਕਿ ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਪਾਰਟੀ ਦੇ ਵਿੱਚ ਵੱਖੋ ਵੱਖਰੀਆਂ ਸੁਰਾਂ ਵੀ ਨੇ ਕਿਉਂਕਿ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਹ ਇੱਥੋਂ ਦੇ ਲੋਕਲ ਵੈਕਸੀਨ ਲਈ ਭਾਰਤ ਬਾਇਓਟੈਕ ਦੇ ਵਿਗਿਆਨੀਆਂ ਤੇ ਖੋਜਕਰਤਾਵਾਂ ਦੀ ਸ਼ਲਾਘਾ ਕੀਤੀ ਹੈ। ਉਧਰ ਜਿਹੜੇ ਆਨੰਦ ਸ਼ਰਮਾ, ਜੈਰਾਮ ਰਮੇਸ਼, ਸ਼ਸ਼ੀ ਥਰੂਰ ਵਰਗੇ ਸੀਨੀਅਰ ਆਗੂ ਨੇ ਉਹਨਾਂ ਨੇ ਸਿਹਤ ਮੰਤਰੀ ਨੂੰ ਭਾਰਤ ਬਾਇਓਟੈਕ ਦੀ ਵੈਕਸੀਨ ਸੰਬੰਧੀ ਲਾਜ਼ਮੀ ਪ੍ਰੋਟੋਕਾਲ ਤੇ ਡੇਟਾ ਦੀ ਪੂਰੀ ਤਸਦੀਕ ਕੀਤੇ ਬਿਨਾਂ ਪ੍ਰਵਾਨਗੀ ਦਿੱਤੇ ਜਾਣ ਤੇ ਸਵਾਲ ਚੁੱਕੇ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਇਸ ਵੈਕਸੀਨ ਦੇ ਤੀਜੇ ਗੇੜ ਤੇ ਟਰਾਇਲ ਚੱਲਦੇ ਹੋਣ ਦੇ ਬਾਵਜੂਦ ਪ੍ਰਵਾਨਗੀ ਦੇਣਾ ਗੰਭੀਰ ਚਿੰਤਾ ਦਾ ਵਿਸ਼ਾ। ਸ਼ਸ਼ੀ ਥਰੂਰ ਨੇ ਇਹ ਗੱਲ ਕਹੀ ਹੈ ਕਿ ਪ੍ਰਵਾਨਗੀ ਸਮੇਂ ਤੋਂ ਪਹਿਲਾਂ ਜਿਹੜੀ ਆ ਉਹ ਦਿੱਤੀ ਗਈ ਹੈ ਔਰ ਕੋਵੈਕਸੀਨ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਖਤਰਨਾਕ ਹੋ ਸਕਦੀ ਹੈ ਔਰ ਇਹ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਦੇ ਵੱਲੋਂ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਵਰਤੋਂ ਸ਼ੁਰੂ ਜਿਹੜੀ ਉਹ ਕੀਤੀ ਗਈ ਆ ਔਰ ਕਾਂਗਰਸੀ ਆਗੂਆਂ ਦੇ ਵੱਲੋਂ ਚੁੱਕੇ ਸਵਾਲਾਂ ਦੇ ਉੱਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਤਿੱਖਾ ਜਵਾਬ ਦਿੱਤਾ। ਇਹ ਕਿਹਾ ਕਿ ਕਾਂਗਰਸੀ ਆਗੂ ਆਪਣੇ ਸੁਭਾਅ ਅਨੁਸਾਰ ਚੱਲ ਰਹੇ ਆ ਔਰ ਸਥਾਈ ਤੌਰ ਦੇ ਉੱਤੇ ਸਿਆਸੀ ਹਾਸ਼ੀਏ ਤੇ ਰਹਿਣਾ ਜਿਹੜਾ ਉਹ ਚਾਹੁੰਦੇ ਆ। ਤਾਂ ਇਹ ਜਿਹੜੀ ਇੱਕ ਨਵੀਂ ਕਿਸਮ ਦੀ ਸਿਆਸਤ ਹੈ ਇਸ
ਟੀਕੇ ਦੇ ਉੱਤੇ ਭਾਰਤ ਦੇ ਵਿੱਚ ਜਿਹੜੀ ਉਹ ਹੋਣੀ ਸ਼ੁਰੂ ਹੋਈ ਹੈ। ਪਹਿਲੋਂ ਕੁਝ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਸਪਸ਼ਟ ਕੀਤਾ ਜਾਵੇ ਵੀ ਇਹਦੇ ਵਿੱਚ ਜਿਹੜਾ ਗਾਂ ਦਾ ਖੂਨ ਤਾਂ ਨਹੀਂ ਜਿਹੜਾ ਜੀ ਉਹ ਰਲਾਇਆ ਜਾਂਦਾ। ਇਸ ਤੋਂ ਇਲਾਵਾ ਕੁਝ ਜਿਹੜੇ ਲੋਕ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਟੀਕਾ ਹੈ ਇਹ ਨਾਮਰਦੀ ਵਧਾਉਣ ਦੇ ਵਾਸਤੇ ਤਾਂ ਨਹੀਂ ਜਿਹੜਾ ਜੀ ਉਹ ਵਰਤਿਆ ਜਾਊਗਾ। ਸੋ ਇਸ ਤਰ੍ਹਾਂ ਦੇ ਜਿਹੜੇ ਇੱਥੇ ਵੱਖਰੀ ਵੱਖਰੀ ਕਿਸਮ ਦੇ ਵਿਚਾਰ ਨੇ ਉਹ ਸਾਹਮਣੇ ਆ ਰਹੇ ਨੇ ਇਸ ਕੋਵੈਕਸੀਨ ਨੂੰ ਜਿਹੜਾ ਜੀ ਉਹ ਲੈ ਕੇ। ਕੀ ਹੁੰਦਾ ਇਹ ਸਮਾਂ ਜਿਹੜਾ ਜੀ ਉਹ ਬਾਅਦ ਦੇ ਵਿੱਚ ਦੱਸੂਗਾ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਊਗੀ ਜੀ। ਸਤਿ ਸ਼੍ਰੀ ਅਕਾਲ।